ਹੋਏਗਾ। ਤੁਹਾਡੀਆਂ ਕਹਾਣੀਆਂ ਮੁੱਲ ਦੀ ਤੀਵੀਂ, ਦੂਜੀ ਨਤੀਜੀ, ਛੁੱਟੜ, ਮਰਿਆ ਚੂਹਾ, ਰਜਾਈ, ਗਲਤ ਔਰਤ, ਸੁੱਕੀ ਖੂਹੀ, ਚੁੱਪ ਕੀਤੀ, ਨਵਾਂ ਮਾਸ, ਅਨੇਕਾਂ ਕਹਾਣੀਆਂ ਇਹਨਾਂ ਦੇ ਜਿਹੜੇ ਟਾਈਟਲ ਹੈ, ਸਿਰਲੇਖ ਆ, ਉਹ ਪੜ੍ਹਦਿਆਂ ਹੀ ਮਤਲਬ ਨਾ ਝੁਣਝਣੀ ਜੀ ਆਉਂਦੀ ਹੈ, ਤੇ ਇਹ ਵੀ ਲੱਗਦਾ ਕਿ ਇਸ ਕਹਾਣੀ ਵਿੱਚ ਕੀ ਹੋਊਗਾ, ਜਾਣਨ ਦੀ ਜਗਿਆਸਾ। ਹਾਂਜੀ ਹਾਂਜੀ। ਇਹ ਮੈਂ ਫਿਰ ਤੁਹਾਨੂੰ ਫਲੈਸ਼ਬੈਕ 'ਚ ਲੈ ਕੇ ਜਾ ਰਿਹਾ। ਪਹਿਲੀ ਕਿਹੜੀ ਕਹਾਣੀ ਸੀ ਜਦੋਂ ਜਿਹੜੀ ਤੁਸੀਂ ਲਿਖੀ ਸੀ, ਔਰ ਲਿਖਣ ਤੋਂ ਬਾਅਦ ਤੁਹਾਨੂੰ ਲੱਗਿਆ ਸੀ ਕਿ ਇਹ ਕਹਾਣੀ ਮੇਰੀ ਪਹਿਲੀ ਕਹਾਣੀ ਆ, ਤੇ ਇਹ 'ਚ ਮੈਂ ਇੱਕ ਖਾਸ ਗੱਲ ਕੀਤੀ ਹੈ? ਮੈਂ ਨਾ ਅਸਲ 'ਚ ਮੇਰਾ ਖਿਆਲ ਹੈ ਕਹਾਣੀ ਮੇਰੇ ਨਾਲ ਜੰਮੀ ਸੀ, ਮੈਨੂੰ ਯਾਦ ਨਹੀਂ ਮੈਂ ਪਹਿਲੀ ਕਹਾਣੀ ਕਦੋਂ ਲਿਖੀ ਸੀ। ਅੱਛਾ। ਹਾਂਜੀ, ਸ਼ੁਰੂ ਤੋਂ ਮੈਂ ਕਹਾਣੀ ਲਿਖ ਰਹੀ ਹਾਂ ਬਚਪਨ ਤੋਂ ਹੀ, ਤੇ ਉਹ ਜਦੋਂ ਥੋੜ੍ਹੇ ਜਿਹੇ ਤੁਸੀਂ ਵੱਡੇ ਹੁੰਦੇ ਹੋ ਫਿਰ ਤੁਸੀਂ ਘਰਦਿਆਂ ਤੋਂ ਡਰਦੇ ਹੋ, ਕਿਤਾਬ ਫਾੜ ਦਿੰਦੇ ਹੋ, ਕਾਪੀ ਫਾੜ ਦਿੰਦੇ ਹੋ ਜਿਹੜੀ 'ਚ ਲਿਖੀ ਹੋਈ ਹੈ। ਮੈਨੂੰ ਨਹੀਂ ਯਾਦ ਵੀ ਕਿਹੜੀ ਕਹਾਣੀ ਮੈਂ ਪਹਿਲਾਂ ਲਿਖੀ ਸੀ, ਪਰ ਇੰਡੀਆ ਦੇ ਵਿੱਚ ਵੀ ਗਿੱਲੀ ਲੱਕੜ ਦਾ ਧੂੰਆਂ, ਜਿੱਦਾਂ ਮੈਂ ਕਿਹਾ ਬਵੇਹੇ ਦਾ ਆਲਣਾ, ਪਰਛਾਵੇਂ, ਇਹ ਕਹਾਣੀਆਂ ਮੇਰੀਆਂ ਪੰਜਾਬ 'ਚ ਬਿਫੋਰ ਆਈ ਕੇਮ ਟੂ ਇੰਗਲੈਂਡ ਉਦੋਂ ਦੀਆਂ ਲਿਖੀਆਂ ਹੋਈਆਂ ਨੇ। ਤੇ ਇੱਥੇ ਆ ਕੇ ਵੀ ਫਿਰ ਮਤਲਬ ਹੋਰ ਜਿਸ ਤਰ੍ਹਾਂ ਅੱਤਵਾਦੀ ਦੀ ਮਾਸ਼ੂਕ, ਇੱਦਾਂ ਦੀਆਂ ਕਹਾਣੀਆਂ ਮੈਂ ਲਿਖੀਆਂ ਸ਼ੁਰੂਆਤ ਦੇ ਵਿੱਚ, ਸਮਾਜ ਬਾਰੇ, ਸੁਸਾਇਟੀ ਬਾਰੇ। ਤੇ ਫਿਰ ਮਤਲਬ ਚੱਲਦੇ ਗਏ, ਫਾਸਲਾ ਮਤਲਬ ਮੁੱਕਦਾ ਗਿਆ ਤੇ ਕਹਾਣੀ ਤੁਰਦੀ ਗਈ ਤੇ ਅੱਗੇ ਦੇ ਅੱਗੇ ਨਾ ਕਹਾਣੀ ਦੇ ਹੋਰ ਵਿਸ਼ੇ ਵੀ ਇਹਦੇ ਨਾਲ ਜੁੜਦੇ ਗਏ, ਜੋ ਆਸੇ-ਪਾਸੇ ਦੇਖਿਆ ਹੁੰਦਾ ਆਪਣੀਆਂ ਔਰਤਾਂ ਦੇ ਨਾਲ, ਦੇਸੀ ਬੰਦਿਆਂ ਨਾਲ, ਦੇਸੀ ਔਰਤਾਂ ਨਾਲ। ਵੀਨਾ ਵਰਮਾ ਦੀਆਂ ਕਹਾਣੀਆਂ ਤੇ ਪਾਠਕਾਂ ਨੇ ਪੜ੍ਹ ਲਈਆਂ, 3 ਕਿਤਾਬਾਂ ਆ ਗਈਆਂ, ਉਹਨਾਂ ਦੀ ਚੌਥੀ ਪੋਇਟਰੀ ਦੀ ਵੀ ਆਈ, ਉਹਦੇ ਬਾਰੇ ਵੀ ਗੱਲ ਕਰਾਂਗੇ। ਵੀਨਾ ਵਰਮਾ ਆਪਣੀ ਕਹਾਣੀ ਦਾ ਰਾ ਮਟੀਰੀਅਲ, ਕੱਚਾ ਮਾਲ ਕਿੱਦਾਂ ਇਕੱਠਾ ਕਰਦੀ ਹੈ, ਕਿੱਥੋਂ ਲੈਂਦੀ ਹੈ? ਇਹ ਸਮਾਜ ਦੇ ਵਿੱਚੋਂ। ਮੈਂ ਹੁਣ ਜਿਹਦਾ ਕੈਨੇਡਾ ਆਈ ਹੋਈ ਹਾਂ, ਮੈਨੂੰ 2-3 ਬਹੁਤ ਸੋਹਣੀਆਂ ਕਹਾਣੀਆਂ ਮਿਲੀਆਂ। ਲਿਖੋਗੇ? ਹਾਂਜੀ, ਇੱਕ ਛੋਟੀ ਕੋਈ ਕਿਤੇ ਵੀ ਇੱਕ ਬੀਜ ਵੀ ਮਿਲ ਜਾਂਦਾ ਪਿਆ ਮੈਨੂੰ। ਮੇਰੀ ਇੱਕ ਡਾਇਲੌਗ ਹੈ ਜੀ, ਮੇਰੀ ਕਹਾਣੀ ਮੈਂ ਤੁਹਾਡੀ ਹਲੇ ਕਹਾਣੀ ਸੁਣਨੀ ਹੈ। ਤੇ ਛੋਟੀ ਮੋਟੀ ਕੋਈ ਪਲਾਟ ਮਿਲ ਗਿਆ, ਕੋਈ ਗੱਲ ਮਿਲ ਗਈ, ਕਈ ਵਾਰੀ ਇੱਕ ਡਾਇਲੌਗ ਹੀ ਤੁਹਾਡੀ ਕਹਾਣੀ ਬਣ ਜਾਂਦਾ ਹੈ। ਜਿਵੇਂ ਗੁਲਬਾਨੋ ਕਹਾਣੀ ਲਿਖੀ, ਉਹ ਇੱਕ ਬੰਦਾ ਮੇਰੇ ਨਾਲ ਬੈਠਾ, ਕੋਈ ਪਾਕਿਸਤਾਨ ਤੋਂ ਆਏ ਸੀ, ਉਹ ਗੱਲਾਂ ਕਰ ਰਹੇ ਸੀ, ਆਈ ਜਸਟ ਗॉट ਦ ਸੈਂਟੈਂਸ, ਕੋਈ ਉਹਨੇ ਇਦਾਂ ਦੀ ਗੱਲ ਕਹੀ, ਉਹ ਕਹਾਣੀ ਐਡੀ ਖੂਬਸੂਰਤ ਕਹਾਣੀ ਆ, ਉਹ ਇੰਨੀ ਪਸੰਦ ਕੀਤੀ ਗਈ, ਮਤਲਬ ਫਿਕਰੇ ਤੋਂ ਬਣੀ, ਇੱਕ ਫਿਕਰੇ ਤੋਂ ਕਹਾਣੀ ਬਣ ਗਈ। ਵਾਹ। ਤੇ ਮਤਲਬ ਕਈ ਡਿਪੈਂਡ ਕਰਦਾ ਹੈ, ਕਈ ਵਾਰ ਤੁਸੀਂ ਰੜਕੀ ਜਿਵੇਂ ਮੰਟੋ ਸਾਹਿਬ ਬਾਰੇ ਕਿਹਾ ਹੁੰਦਾ ਸੀ, ਉਹ ਕਹਿੰਦੇ ਦੀਦੀ ਇੱਕ ਸ਼ਬਦ ਬੋਲੋ, ਮੈਂ ਉੱਤੇ ਕਹਾਣੀ ਲਿਖ ਦੂੰਗਾ। ਹਾਂਜੀ ਹਾਂਜੀ। ਆਂखें, उन्होंने कहा आंखें, वो कहता उसके चेहरे पे आंखें ही बहुत खूबसूरत थी, ये टाइप कर देती। हाँ जी, मतलब कोई इदां दा ਤੁਹਾਨੂੰ ਸੈਂਟੈਂਸ, ਕੋਈ ਗੱਲਬਾਤ, ਕੋਈ ਪਾਤਰ ਹੀ ਕਈ ਵਾਰੀ ਇਹੋ ਜਿਹਾ ਹੁੰਦਾ ਤੁਸੀਂ ਕਹਿੰਦੇ ਹੋ ਇਹ ਮੇਰੀ ਕਹਾਣੀ ਦੀ ਨਾਇਕਾ ਜਾਂ ਨਾਇਕ ਬਣ ਸਕਦਾ ਹੈ। ਤੇ ਵੀਨਾ ਜੀ, ਜੇ ਤੁਹਾਨੂੰ ਇੱਕ ਸ਼ਬਦ ਵਿੱਚ ਆਪਣੇ ਆਪ ਨੂੰ ਬਿਆਨ ਕਰਨ ਲਈ ਕਿਹਾ ਜਾਵੇ, 2 ਨਹੀਂ, ਇੱਕ ਸ਼ਬਦ ਵਿੱਚ, ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਿਆਨ ਕਰੋਗੇ? ਬੋਰਨ ਫਾਈਟਰ। 2 ਹੋ ਗਿਆ ਵੈਸੇ। ਫਾਈਟਰ। ਹਾਂਜੀ। ਤੇ ਜੇ ਤੁਹਾਨੂੰ ਵਕਤ ਮਿਲੇ, ਇਸ ਦਾ ਮਤਲਬ ਭਾਰਤ ਦਾ ਪ੍ਰਧਾਨ ਮੰਤਰੀ ਬਣਾਤਾ ਜਾਵੇ, ਤੇ ਤੁਸੀਂ ਇਮੀਡੀਏਟਲੀ ਇਸ ਮੁਲਕ ਵਿੱਚ ਕਿਹੜਾ ਕਾਨੂੰਨ ਪਾਸ ਕਰੋਗੇ, ਕੀ ਕਰੋਗੇ? ਮੈਂ ਔਰਤਾਂ ਨੂੰ ਇੰਪਾਵਰਮੈਂਟ ਕਰੂੰਗੀ, ਔਰਤਾਂ ਵਾਸਤੇ ਕੁਝ ਕਰੂੰਗੀ। ਸਭ ਤੋਂ ਪਹਿਲਾਂ ਕੁਝ ਵੀ ਔਰਤਾਂ ਨੂੰ ਇੰਪਾਵਰ ਕਰੂੰਗੀ, ਔਰਤਾਂ ਨੂੰ ਮੈਂ ਸ਼ਕਤੀਸ਼ਾਲੀ ਬਣਾਉਂਗੀ। ਹਾਂਜੀ, ਕਿਉਂਕਿ ਮੈਨੂੰ ਲੱਗਦਾ ਵੀ ਔਰਤ ਹੀ ਹੈ ਜਿਹੜੀ ਦੱਬੀ ਕੁਚਲੀ ਪਈ ਹੈ ਨਾ, ਉਹਨੂੰ ਉਠਾਉਂਗੀ। ਕਿਉਂਕਿ ਔਰਤ ਦੇ ਉੱਤੇ ਹੀ ਕਹਿੰਦੇ ਨੇ, ਜੇ ਇੱਕ ਔਰਤ ਪੜ੍ਹੀ ਲਿਖੀ ਹੈ ਤਾਂ ਸਾਰਾ ਘਰ ਪੜ੍ਹਿਆ ਲਿਖਿਆ। ਮੈਂ ਔਰਤ ਨੂੰ ਉਠਾਉਂਗੀ, ਜਾਗਰੂਕ ਕਰੂੰਗੀ, ਉਹਨਾਂ ਦੇ ਹੱਥ 'ਚ ਪਾਵਰ ਕਰੂੰਗੀ ਕਿ ਉਹ ਵੀ ਬਰਾਬਰੀ ਦੇ ਲੈਵਲ 'ਤੇ ਆ ਜਾਣ ਮਰਦਾਂ ਦੇ, ਕਿਉਂਕਿ ਕਿਸੇ ਵੀ ਮੁਲਕ ਦੀ ਤਰੱਕੀ ਔਰਤਾਂ ਦੀ ਐਜੂਕੇਸ਼ਨ ਦੇ ਬਗੈਰ ਹੋ ਨਹੀਂ ਸਕਦੀ। ਮੈਂ ਫਿਰ ਤੁਹਾਡੀ ਕਹਾਣੀ ਵੱਲ ਮੁੜ ਰਿਹਾ ਕਿ ਕਹਿੰਦੇ ਹੁੰਦੇ ਆ ਵੀ ਜਿਸ ਤਰ੍ਹਾਂ ਦਾ ਇੱਕ ਰਾਈਟਰ ਲਿਖਦਾ ਹੈ, ਹਾਂਜੀ, ਬੇਸ਼ੱਕ ਉਹ ਆਪਣਾ ਸਾਰਾ ਕੁਝ ਨਹੀਂ ਲਿਖ ਰਿਹਾ ਹੁੰਦਾ, ਉਹਦੀ ਕਲਪਨਾ ਹੁੰਦੀ ਹੈ, ਜਾਂ ਆਂਢ ਗੁਆਂਢ ਚੋਂ ਉਹ ਲੈ ਕੇ ਕਿਸੇ ਦੀ ਘਟਨਾ ਨੂੰ ਆਪਣੀ ਬਣਾ ਕੇ ਬਿਆਨ ਕਰਦਾ ਹੈ। ਕੀ ਤੁਹਾਡਾ ਆਪਣਾ ਜੀਵਨ ਸਟਾਈਲ, ਜਿਹੜਾ ਜੀਵਨ ਸ਼ੈਲੀ ਹੈ, ਤੁਹਾਡੀ ਕਹਾਣੀ ਦੇ ਕਿਸੇ ਪਾਤਰ ਨਾਲ ਮਿਲਦਾ ਜੁਲਦਾ ਹੈ? ਆਫ ਕੋਰਸ ਕੁਝ ਹੈ, ਜਦੋਂ ਮੈਂ ਕੁਝ ਦੇਖਦੀ ਹਾਂ, ਮਹਿਸੂਸ ਕਰਦੀ ਹਾਂ, ਉਹ ਨੈਚੁਰਲੀ ਉਹਦੇ 'ਚ ਟਰਾਂਸਲੇਟ ਹੁੰਦਾ ਮੇਰੀ ਕਹਾਣੀ ਦੇ ਵਿੱਚ। ਤੇ ਦੂਸਰੀ ਗੱਲ ਇਹ ਕਿ ਨਿੱਜੀ ਜ਼ਿੰਦਗੀ ਜਿਹੜੀ ਹੈ, ਹਾਂਜੀ, ਉਹ ਕਿਸ ਤਰ੍ਹਾਂ ਦੀ ਰਹੀ ਹੈ? ਉਹ ਇੱਕ ਨਾਰਮਲ ਲਾਈਫ ਹੈ ਜਾਂ ਥੋੜ੍ਹੀ ਜਿਹੀ ਆਮ ਲਾਈਫ ਨੂੰ, ਆਮ ਲੋਕਾਂ ਦੀ ਲਾਈਫ ਨਾਲੋਂ ਹਟਵੀਂ ਰਹੀ ਹੈ ਤੁਹਾਡੀ? ਤੁਹਾਨੂੰ ਕਿਸ ਤਰ੍ਹਾਂ ਦੇ ਰਿਸ਼ਤੇ ਹੰਡਾਉਣੇ ਪਏ, ਕਿਸ ਤਰ੍ਹਾਂ ਦੇ ਰਿਸ਼ਤੇ ਲੋਕਾਂ ਨਾਲੋਂ ਤੋੜਨੇ ਪਏ, ਜਾਂ ਕਿਸ ਤਰ੍ਹਾਂ ਦੇ ਰਿਸ਼ਤੇ ਤੁਹਾਡੇ ਨਾਲ ਜੁੜਦੇ ਰਹੇ? ਮੇਰੀ ਲਾਈਫ ਹੈ ਜਿਹੜੀ ਕਾਫੀ ਹਟ ਕੇ ਰਹੀ ਹੈ, ਨਾਰਮਲ ਲਾਈਫ ਨਹੀਂ ਰਹੀ ਮੇਰੀ। ਜੇ ਮੈਂ ਇਸ ਸਵਾਲ ਨੂੰ ਥੋੜਾ ਜਿਹਾ ਸਿੱਧਾ ਕਰ ਦਿਆਂ, ਹਾਂਜੀ, ਵੀ ਇਸ਼ਕ ਕੀਤਾ? ਹਾਂਜੀ। ਸਿਰੇ ਚੜਿਆ? ਨਹੀਂ। ਤੇ ਇੱਕ ਤੋਂ ਵੱਧ ਵੀ ਕੀਤੇ? ਮੈਂ ਨਹੀਂ ਤਾਂ ਕਹਿ ਸਕਦੀ, ਇਸ਼ਕ ਕੀਤਾ ਬਸ। ਹਾਂਜੀ, ਇਸ਼ਕ ਕੀਤਾ ਤੇ ਹੰਡਾਇਆ, ਪਰ ਸਿਰੇ ਚੜ੍ਹਨ ਬਾਰੇ ਵੀ ਤੁਸੀਂ ਗੱਲ ਨਹੀਂ ਕਰਨੀ ਚਾਹੁੰਦੇ।
ਤੇ ਉਸ ਬਾਰੇ ਕੋਈ ਮਲਾਲ ਜਾਂ ਉਹ ਵੀ ਇਹ ਗੱਲ ਵੀ ਤੁਹਾਡੀ ਕਹਾਣੀਆਂ ਵਿੱਚ ਕਿਤੇ ਨਾ ਕਿਤੇ ਝਲਕਦੀ ਹੈਗੀ ਆ, ਜਿਹੜੀ ਇਸ਼ਕ ਦੀ ਨਾਕਾਮੀ, ਜਿਵੇਂ ਇਸ ਸ਼ੇਰ ਵਿੱਚ ਵੀ ਹੈਗੀ ਆ, ਬੜੇ ਮਸ਼ਹੂਰ ਹੋਏ ਹਾਂ, ਬੜੇ ਬਦਨਾਮ ਹੋਏ ਹਾਂ, ਇਹ ਇਸ ਤਰ੍ਹਾਂ ਦੀ ਮਸ਼ਹੂਰੀ ਬਦਨਾਮੀ ਦੀ ਵੀ ਗੱਲ ਕਿਸੇ ਕਹਾਣੀ 'ਚ ਕਹਿੰਦੀ ਹੈ। ਵੈਸੇ ਮੈਂ ਗਾਰਗੀ ਸਾਹਿਬ ਨੂੰ ਵੀ ਇਹੀ ਸਵਾਲ ਕੀਤਾ ਸੀ ਇੱਕ ਵਾਰੀ, ਕਹਿੰਦੇ ਇਸ਼ਕ 90 ਵਾਰ ਨਹੀਂ ਹੁੰਦਾ, ਇਸ਼ਕ ਇੱਕੋ ਵਾਰੀ ਹੁੰਦਾ ਹੈ। ਤੇ ਇੱਥੇ ਤਾਂ ਲੋਕ ਦਿਹਾੜੀ ਵਿੱਚ 4-4 ਵੀ ਕਰਦੇ। ਨਹੀਂ, ਇਸ਼ਕ ਇੱਕੋ ਵਾਰੀ ਹੁੰਦਾ ਹੈ। ਹਾਂਜੀ। ਮੈਂ ਕਿਤੇ ਪੜ੍ਹਿਆ ਸੀ ਹਾਂਜੀ ਕਿ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ 'ਚ ਇਸ਼ਕ ਇੱਕੋ ਵਾਰੀ ਕੀਤਾ ਜਾਂਦਾ ਹੈ। ਉਸ ਬੰਦੇ ਨੇ ਕਿਹਾ ਕਿ ਬਹੁਤ ਵੱਡਾ ਮਿੱਥ ਹੈ। ਇੱਕ ਇਸ਼ਕ ਕਰਨ ਤੋਂ ਬਾਅਦ ਜੇ ਹੱਥ ਮੂੰਹ ਵੀ ਨਹੀਂ ਧੋਂਦੇ ਬੰਦੇ, ਉਹ ਦੂਜਾ ਇਸ਼ਕ ਕਰਨ ਲੱਗ ਜਾਂਦੇ। ਉਹ ਆਪਣੀ ਹਿੰਮਤ ਹੈ। ਕਈ ਵਾਰੀ ਇੱਕੋ ਹੀ ਬਹੁਤ ਹੁੰਦਾ ਤੁਹਾਡੇ ਲਈ। ਅੱਛਾ ਵੀਨਾ ਜੀ, ਜੇ ਕਿਤੇ ਮੁੜ ਕੇ ਜਨਮ ਲੈਣਾ ਹੋਵੇ, ਜਨਮ ਮਿਲਦਾ ਹੋਵੇ, ਤੇ ਵੀਨਾ ਵਰਮਾ ਹੀ ਬਣਨਾ ਚਾਹੋਗੇ ਕਿ ਜਾਂ ਕੁਝ ਹੋਰ? ਮਰਦ ਬਣਨਾ ਚਾਹੋਗੇ, ਔਰਤ ਬਣਨਾ ਚਾਹੋਗੇ? ਮੈਂ ਮਰਦ ਬਣਨਾ ਚਾਹੂੰਗੀ, ਕਿਉਂਕਿ ਔਰਤ ਬਣ ਕੇ ਤਾਂ ਮੈਂ ਦੇਖ ਲਿਆ। ਅੱਛਾ। ਮੈਂ ਹੁਣ ਅਦਰ ਸਾਈਡ ਆਫ ਦੀ ਕੋਇਨ, ਮੈਂ ਦੂਜੀ ਪਾਸਾ ਬਣ ਕੇ ਦੇਖਣਾ ਚਾਹੂੰਗੀ ਕਿ ਮਰਦ ਕਿਵੇਂ ਇਸ ਚੀਜ਼ ਸੋਚਦਾ, ਐਦਾਂ ਕਿਉਂ ਸੋਚਦਾ, ਤੇ ਉਹਨੂੰ ਕਿਸ ਤਰ੍ਹਾਂ ਮੈਂ ਸਹੀ ਸੇਧ ਦੇ ਸਕੂੰਗੀ ਮਰਦ ਦੀ ਸੋਚ ਨੂੰ। ਮੈਂ ਮਰਦ ਬਣਨਾ ਚਾਹੂੰਗੀ। ਹਾਂਜੀ। ਤੇ ਵੀਨਾ ਜੀ, ਜੇ ਜਿਹੜੀਆਂ ਤੁਹਾਡੀਆਂ ਕਹਾਣੀਆਂ ਆ, ਹਾਂਜੀ, ਇਹਨਾਂ ਤੇ ਨਾਟਕ ਤਾਂ ਬੜੇ ਖੇਡੇ ਗਏ ਆ। ਹਾਂਜੀ। ਤੇ ਕੱਲ ਨੂੰ ਕੋਈ ਸੱਜਣ ਉੱਠ ਕੇ ਕਹੇ ਵੀ ਮੈਂ ਵੀਨਾ ਜੀ ਤੁਹਾਡੇ ਕੋਲੋਂ ਇਹ ਕਹਾਣੀ ਲੈ ਕੇ ਤੇ ਫਿਲਮ ਬਣਾਉਣੀ ਚਾਹੁੰਦਾ, ਹਾਂਜੀ, ਤੇ ਤੁਸੀਂ ਚਾਹੋਗੇ ਕਿ ਤੁਹਾਡੀ ਕਿਸੇ ਕਹਾਣੀ ਤੇ ਫਿਲਮ ਬਣੇ? ਹਾਂਜੀ। ਕਈ ਵਾਰੀ ਗੱਲ ਚੱਲੀ ਹੈ ਪੰਜਾਬ ਤੋਂ, ਇਸ ਤਰ੍ਹਾਂ ਕਈ ਵਾਰੀ ਆਪਣੇ ਆਈ ਹੈ ਆਫਰਸ ਦੇ ਵਿੱਚ, ਪਰ ਕੋਈ ਗੱਲ ਸਿਰੇ ਨਹੀਂ ਚੜ ਸਕੀ। ਮੈਨੂੰ ਜਿਵੇਂ ਹੁਣ ਤੁਹਾਡੇ ਸਾਥੀ ਨੇ ਦੱਸਿਆ ਕਿ ਮੁੱਲ ਦੀ ਤੀਵੀਂ ਦੇ ਉੱਤੇ ਕਿਸੇ ਚੈਨਲ ਨੇ ਫਿਲਮ ਬਣਾਈ ਹੈ ਨਾ, ਤੇ ਡਰਾਮੇ ਤਾਂ ਬਹੁਤ ਖੇਡੇ ਜਾ ਰਹੇ ਨੇ। ਜਿਵੇਂ ਮੈਂ ਤੁਹਾਡਾ ਰਜਾਈ ਕਹਾਣੀ ਦੇ ਉੱਤੇ ਡਰਾਮਾ ਦੇਖਿਆ। ਹਾਂ, ਰਜਾਈ ਆਪਣਾ ਗੱਡੀ ਚੜ੍ਹਨੀ ਕਾਲਸੀ ਦੇ ਵਿੱਚ ਮੇਰੀ ਗਲਤ ਔਰਤ। ਫਿਰ ਫੰਗੀਆਂ ਦੀ ਨੂੰਹ ਪਿਛਲੀ ਵਾਰ ਮੈਂ ਖੇਡੀ ਹੋਈ ਸੀ ਰੂਪ ਕਲਾ ਮੰਚ, ਉਹਨਾਂ ਨੇ ਚੰਡੀਗੜ੍ਹ ਡਰਾਮਾ ਖੇਡਿਆ, ਐਕਤੀ ਉਹਨਾਂ ਨੇ ਖਾਲੀ ਪਲਾਟ ਤੇ ਖੇਡਿਆ। ਤੇ ਗੁਲਬਾਨੋ ਹੁਣ ਪਤਾ ਲੱਗਿਆ ਮੁੱਲ ਦੀ ਤੀਵੀਂ ਦੇ ਉੱਤੇ ਫਿਲਮ ਬਣਾਈ ਹੈ। ਤੇ ਮੈਨੂੰ ਸ਼ੋਰ ਹੈ ਕਿ ਹੋ ਸਕਦਾ, ਮੈਨੂੰ ਇੱਦਾਂ ਲੱਗਦਾ ਵੀ ਮੇਰੇ ਮਰਨ ਤੋਂ ਬਾਅਦ ਫਿਲਮ ਬਣੇਗੀ। ਆਈ ਥਿੰਕ ਸੋ। ਇਹਦਾ ਮਤਲਬ ਤੁਹਾਡੀ ਫਿਲਮ ਬਣਾਉਣ ਲਈ ਤੁਹਾਨੂੰ ਮਾਰਨਾ ਪਊਗਾ? ਮੈਨੂੰ ਲੱਗਦਾ ਮੈਂ ਛੇਤੀ ਮਰ ਜਾਊਂਗੀ। ਵੀਨਾ ਜੀ ਬੜਾ ਕਰਦਾ ਹੋਰ ਗੱਲਾਂ ਕਰਨ ਲਈ ਵੀ, ਪਰ ਤੁਹਾਡਾ ਸਾਡੇ ਦਰਸ਼ਕ ਵੀ ਆ, ਉਹਨਾਂ ਨੂੰ ਵੀ ਦੇਖਣਾ। ਹਾਂਜੀ। ਮੈਨੂੰ ਜਿਹੜਾ ਕੁਆਇਨ ਦੀ ਅਦਰ ਸਾਈਡ, ਯਾਨੀ ਕਿ ਤੁਹਾਡਾ ਪਤਾ ਲੱਗਾ ਕਿ ਤੁਸੀਂ ਕਹਾਣੀਕਾਰ ਹੋਣ ਦੇ ਨਾਲ ਸ਼ਾਇਰਾ ਵੀ ਹੋ। ਹਾਂਜੀ। ਤੇ ਅਸੀਂ ਤੁਹਾਡੀ ਸ਼ਾਇਰੀ ਸੁਣਨਾ ਚਾਹਾਂਗੇ। ਹਾਂਜੀ। ਤੇ ਤੁਹਾਡੀ ਇੱਛਾ ਮੁਤਾਬਕ ਤੁਸੀਂ ਜਿਹੜੀ ਸਭ ਤੋਂ ਖੂਬਸੂਰਤ ਨਜ਼ਮ ਆਪਣੇ ਸਾਹਮਣੇ ਆ, ਉਹ ਸਾਨੂੰ ਸੁਣਾਓ। ਜਿੰਨੀਆਂ ਸੀ ਹਮਸਾਈਆਂ ਮੇਰੇ ਨਾਲ ਦੀਆਂ, ਸਭ ਗਈਆਂ ਪਰਨਾਈਆਂ ਮੇਰੇ ਨਾਲ ਦੀਆਂ। ਜਿੰਨੀਆਂ ਸੀ ਹਮਸਾਈਆਂ ਮੇਰੇ ਨਾਲ ਦੀਆਂ, ਸਭ ਗਈਆਂ ਪਰਨਾਈਆਂ ਮੇਰੇ ਨਾਲ ਦੀਆਂ। ਮੈਂ ਸੱਸੀ ਦੇ ਵਾਂਗੂ ਰਾਹਾਂ ਵਿੱਚ ਰੁਲੀ, ਮੰਗੀਆਂ ਤੇ ਮੁਕਲਾਈਆਂ ਮੇਰੇ ਨਾਲ ਦੀਆਂ। ਮੰਗੀਆਂ ਤੇ ਮੁਕਲਾਈਆਂ ਮੇਰੇ ਨਾਲ ਦੀਆਂ। ਸਾਨੂੰ ਦਰਦ ਹੰਡਾਉਣੇ ਪੈ ਗਏ ਉਮਰਾਂ ਦੇ, ਸਾਨੂੰ ਦਰਦ ਹੰਡਾਉਣੇ ਪੈ ਗਏ ਉਮਰਾਂ ਦੇ। ਹੱਸੀਆਂ ਤੇ ਮੁਸਕਾਈਆਂ ਮੇਰੇ ਨਾਲ ਦੀਆਂ, ਹੱਸੀਆਂ ਤੇ ਮੁਸਕਾਈਆਂ ਮੇਰੇ ਨਾਲ ਦੀਆਂ। ਅਸੀਂ ਭੋਗਿਆ ਤਾਪ ਹਿਜਰ ਦੀ ਅਗਨੀ ਦਾ, ਅਸੀਂ ਭੋਗਿਆ ਤਾਪ ਹਿਜਰ ਦੀ ਅਗਨੀ ਦਾ। ਯਾਰਾਂ ਨੇ ਅਪਣਾਈਆਂ ਮੇਰੇ ਨਾਲ ਦੀਆਂ, ਯਾਰਾਂ ਨੇ ਅਪਣਾਈਆਂ ਮੇਰੇ ਨਾਲ ਦੀਆਂ। ਪਾਏ ਆਲ ਨੇ ਸਭ ਨੇ ਸਭੇ ਵਸ ਗਈਆਂ, ਪਾਏ ਆਲ ਨੇ ਸਭ ਨੇ ਸਭੇ ਵਸ ਗਈਆਂ। ਭੈਣਾਂ ਤੇ ਭਰਜਾਈਆਂ ਮੇਰੇ ਨਾਲ ਦੀਆਂ, ਭੈਣਾਂ ਤੇ ਭਰਜਾਈਆਂ ਮੇਰੇ ਨਾਲ ਦੀਆਂ। ਸਾਨੂੰ ਇੱਕ ਦਿਲ ਵੀ ਨਾ ਜੁੜਿਆ ਰਹਿਣ ਲਈ, ਸਾਨੂੰ ਇੱਕ ਦਿਲ ਵੀ ਨਾ ਜੁੜਿਆ ਰਹਿਣ ਲਈ। ਸੱਜਣਾ ਕਰੀ ਵਸਾਈਆਂ ਮੇਰੇ ਨਾਲ ਦੀਆਂ, ਸੱਜਣਾ ਕਰੀ ਵਸਾਈਆਂ ਮੇਰੇ ਨਾਲ ਦੀਆਂ। ਰਾਤ ਹਨੇਰਾ ਕਾਲਖ ਤੇ ਚੁੱਪ ਮੇਰੀ,
ਰਾਤ ਹਨੇਰਾ ਕਾਲਖ ਤੇ ਚੁੱਪ ਮੇਰੀ, ਸਾਥੀ ਨੇ ਤਨਹਾਈਆਂ ਮੇਰੇ ਨਾਲ ਦੀਆਂ, ਸਾਥੀ ਨੇ ਤਨਹਾਈਆਂ ਮੇਰੇ ਨਾਲ ਦੀਆਂ। ਸੱਜਣਾ ਅੱਜ ਵੀ ਗੱਲ ਨੇ ਤੇਰੀ ਛੇੜਦੀਆਂ, ਸੱਜਣਾ ਅੱਜ ਵੀ ਗੱਲ ਨੇ ਤੇਰੀ ਛੇੜਦੀਆਂ, ਮਿਲਣ ਜਦੋਂ ਵੀ ਆਈਆਂ ਮੇਰੇ ਨਾਲ ਦੀਆਂ, ਮਿਲਣ ਜਦੋਂ ਵੀ ਆਈਆਂ ਮੇਰੇ ਨਾਲ ਦੀਆਂ। ਦੋ ਸਤਰਾਂ ਜੋ ਯਾਦ ਤੇਰੀ ਵਿੱਚ ਲਿਖ ਲਈਆਂ, ਦੋ ਸਤਰਾਂ ਜੋ ਯਾਦ ਤੇਰੀ ਵਿੱਚ ਲਿਖ ਲਈਆਂ, ਇਹੀ ਨੇ ਮਾਂ ਜਾਈਆਂ ਮੇਰੇ ਨਾਲ ਦੀਆਂ, ਇਹੀ ਨੇ ਮਾਂ ਜਾਈਆਂ ਮੇਰੇ ਨਾਲ ਦੀਆਂ।